ਹੁਣ ਗੱਲ ਕਰਦੇ ਹਾਂ ਪਿੰਡ ਦੇ ਨੰਬਰਦਾਰਾਂ ਦੀ। ਤਾਂ ਇਸ ਪਿੰਡ ਵਿੱਚ 3 ਨੰਬਰਦਾਰ ਨੇ। ਨੰਬਰਦਾਰ ਪਿੰਡ ਔਰ ਹਕੂਮਤ ਦੇ ਦਰਮਿਆਨ ਇੱਕ ਅਹਿਮ ਕੜੀ ਹੁੰਦੇ ਨੇ, ਜਿਹੜੇ ਪਿੰਡ ਵਿੱਚ ਹਕੂਮਤ ਦੇ ਨੁਮਾਇੰਦੇ ਮੰਨੇ ਜਾਂਦੇ ਨੇ ਔਰ ਸਰਕਾਰ ਵੱਲੋਂ ਮਿਲਿਆ ਹੁਕਮ ਚੌਕੀਦਾਰ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਨੇ। ਫਸਲ ਦੇ ਆਬਿਆਨਾਂ ਤੋਂ ਲੈ ਕੇ ਰੈਵਨਿਊ ਮਾਮਲਾਤ ਵਿੱਚ ਪਟਵਾਰੀ ਔਰ ਤਹਿਸੀਲਦਾਰ ਦੀ ਮਾਵਨਤ ਕਰਦੇ ਨੇ। ਪਿੰਡ ਵਿੱਚ ਅਮਨੋ ਅਮਾਨ ਰੱਖਣਾ, ਲੜਾਈ ਝਗੜਾ ਨਾ ਹੋਣ ਦੇਣਾ, ਅਗਰ ਹੋ ਜਾਏ ਤਾਂ ਕੋਸ਼ਿਸ਼ ਕਰਨਾ ਕਿ ਇਸ ਨੂੰ ਰਲ ਮਿਲ ਕੇ ਪਿੰਡ ਵਿੱਚ ਹੀ ਮੁਕਾ ਦੇਣਾ, ਜ਼ਰੂਰਤ ਪੈਣ ਤੇ ਇੰਤਜ਼ਾਮੀਆ ਨੂੰ ਉਤਰਾ ਦੇਣਾ, ਮਰਦਮਸ਼ੁਮਾਰੀ, ਟੈਕਸ, ਵੈਕਸੀਨੇਸ਼ਨ ਔਰ ਦੀਗਰ ਸਰਕਾਰੀ ਕੰਮਾਂ ਦੀ ਇਤਲਾਹ ਦੇਣਾ, ਸ਼ਹਾਦਤ ਜਾਨੀ ਗਵਾਹੀ ਔਰ ਤਸਦੀਕ ਕਰਨ ਦਾ ਇਖਤਿਆਰ ਵੀ ਨੰਬਰਦਾਰ ਕੋਲ ਹੁੰਦਾ ਹੈ। ਮੁੱਖ ਦੀ ਗੱਲ ਹੈ ਕਿ ਨੰਬਰਦਾਰ ਪਿੰਡ ਦੀ ਆਵਾਜ਼ ਔਰ ਇੰਤਜ਼ਾਮੀਆ ਦਾ ਹੱਥ ਹੁੰਦਾ ਹੈ, ਜਿਸ ਦਾ ਮਕਸਦ ਨਜ਼ਮੋ ਨਸਕ ਔਰ ਅਵਾਮੀ ਸਹੂਲਤ ਨੂੰ ਬਿਹਤਰ ਬਣਾਉਣਾ ਹੈ। ਇਸ ਕੰਮ ਲਈ ਨੰਬਰਦਾਰ ਮੀਆਂ ਨਸੀਰ ਅਹਿਮਦ ਐਡਵੋਕੇਟ ਸਾਹਿਬ, ਜਿਨ੍ਹਾਂ ਦਾ ਤਲਕ ਅਰਾਈ ਬਰਾਦਰੀ ਨਾਲ ਹੈ, ਬਾਬਾ ਯਾਸੀਨ ਨੰਬਰਦਾਰ, ਇਹਨਾਂ ਦਾ ਤਲਕ ਵੀ ਅਰਾਈ ਬਰਾਦਰੀ ਨਾਲ ਹੈ, ਔਰ ਨੰਬਰਦਾਰ ਰਾਣਾ ਉਮਰ ਫਾਰੂਕ, ਜਿਨ੍ਹਾਂ ਦਾ ਤਾਲੁਕ ਰਾਜਪੂਤ ਬਰਾਦਰੀ ਦੀ ਗੋਤ ਨਾਰੂ ਨਾਲ ਹੈ। ਗੌਰਮੈਂਟ ਨੇ ਇਹਨਾਂ ਨੂੰ ਨੰਬਰਦਾਰੀ ਦਾ ਅਹੁਦਾ ਦਿੱਤਾ ਹੋਇਆ ਹੈ। ਤਾਲੀਮ ਦੀ ਗੱਲ ਕਰੀਏ ਤਾਂ ਇਸ ਪਿੰਡ ਵਿੱਚ ਮੁੰਡਿਆਂ ਦਾ ਸਕੂਲ 5ਵੀਂ ਤੱਕ ਹੈ, ਕੁੜੀਆਂ ਦੇ 2 ਸਕੂਲ ਨੇ, ਇੱਕ ਪ੍ਰਾਇਮਰੀ ਤੱਕ, ਦੂਜਾ ਆਫਟਰਨੂਨ ਹਾਈ ਸਕੂਲ ਹੈ। ਇਸ ਤੋਂ ਇਲਾਵਾ 5 ਸਕੂਲ ਪ੍ਰਾਈਵੇਟ ਵੀ ਹੈਗੇ ਨੇ, ਜਿਨ੍ਹਾਂ ਵਿੱਚ ਆਕਸਪੋਰਟ ਸਕੂਲ ਸਿਸਟਮ, AM ਫਾਊਂਡੇਸ਼ਨ ਸਕੂਲ, ਦੀ ਸਮਾਰਟ ਸਕੂਲ, ਪ੍ਰੀਮੀਅਰ ਪਬਲਿਕ ਸਕੂਲ, ਅਬੂ ਅਲ ਖੈਰ ਸਕੂਲ ਸਿਸਟਮ। ਪਿੰਡ ਵਿੱਚ ਮਸਜਿਦਾਂ ਵੀ ਕਾਫੀ ਨੇ, 3 ਮਦਰਸੇ ਨੇ ਜਿੱਥੇ ਬੱਚੇ ਦੀਨ ਦੀ ਤਾਲੀਮ ਹਾਸਲ ਕਰਦੇ ਨੇ। ਇਸ ਤੋਂ ਇਲਾਵਾ ਇਸ ਪਿੰਡ ਵਿੱਚ 2 ਦਰਬਾਰ ਵੀ ਹੈਗੇ ਨੇ। ਇੱਕ ਦਰਬਾਰ ਬਾਬਾ ਪੰਨੂ ਸ਼ਾਹ, ਜਿਨ੍ਹਾਂ ਦਾ ਚਿਸ਼ਤੀ ਸਿਲਸਿਲਾ ਹੈ, ਦੂਜਾ ਦਰਬਾਰ ਸਾਈ ਇਲਮਦੀਨ ਸਰਕਾਰ ਦਾ ਹੈ।